ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ, ਪਹਿਲਾਂ ਫਿਰ ਕਰਾਂਗੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਸਾਲ 2023 ਦੀ 30 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਵਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਤੇ ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਡਿਬਰੂਗੜ੍ਹ ਤੋਂ। ਡਿਬਰੂਗੜ੍ਹ ਜੇਲ੍ਹ ਦੀ ਭੁੱਖ ਹੜਤਾਲ ਬਾਰੇ ਕਾਫੀ ਕੁਝ ਸੁਣਿਆ ਸੋਸ਼ਲ ਮੀਡੀਆ ਤੇ। ਹਾਲਾਂਕਿ ਸਿੱਖ ਪੰਥਕ ਧਿਰਾਂ ਨੇ, ਸਿੱਖ ਜਿਹੜੇ ਚਿੰਤਕ ਨੇ, ਬੁੱਧੀਜੀਵੀ ਨੇ, ਉਹਨਾਂ ਨੇ ਇਹਨਾਂ ਚੀਜ਼ਾਂ ਤੇ ਅਟਕਲਾਂ ਵੀ ਲਾਈਆਂ ਕਈ ਤਰ੍ਹਾਂ ਦੀਆਂ, ਇਹਨਾਂ ਨੂੰ ਰੱਦ ਵੀ ਕੀਤਾ ਕਈ ਲੋਕਾਂ ਨੇ। ਹੁਣ ਕਹਿੰਦੇ ਕਿ ਇਹ ਭੁੱਖ ਹੜਤਾਲ ਖਤਮ ਹੋ ਗਈ ਹੈ ਜੀ। ਬਿਲਕੁਲ ਜੀ, ਇਹ ਮਾਮਲਾ ਧਿਆਨ 'ਚ ਉਸ ਸਮੇਂ ਆਇਆ ਜਦੋਂ ਅੰਮ੍ਰਿਤਪਾਲ ਹੋਰਾਂ ਦੀ ਧਰਮ ਪਤਨੀ ਬੀਬੀ ਕਿਰਨਦੀਪ ਕੌਰ ਉੱਥੇ ਡਿਬਰੂਗੜ੍ਹ ਜੇਲ੍ਹ ਗਏ। ਉਹ ਕਹਿੰਦੇ ਵੈਸੇ ਤਾਂ ਮੈਂ ਹਰ ਹਫ਼ਤੇ ਜਾਂਦੀ ਹਾਂ ਜੀ, ਪਰ ਇਸ ਹਫ਼ਤੇ ਜਾਣ ਤੇ ਮੈਨੂੰ ਇਹ ਗੱਲ ਪਤਾ ਲੱਗੀ ਕਿ ਅੰਮ੍ਰਿਤਪਾਲ ਹੋਰਾਂ ਨੇ ਵੀ ਭੁੱਖ ਹੜਤਾਲ ਕਰਤੀ ਆ। ਜੀ, ਅਸਲ 'ਚ ਉੱਥੇ ਪਹਿਲਾਂ ਕੁਝ ਹੋਰ ਜਿਹੜੇ ਨਾਲ ਸਾਥੀ ਮਤਲਬ ਕਿ ਉਹਨਾਂ ਦੇ ਹੈਗੇ ਨੇ ਉੱਥੇ ਬੰਦ ਕੀਤੇ ਗਏ, ਕੈਦ ਕੀਤੇ ਗਏ, ਉਹਨਾਂ ਵੱਲੋਂ ਭੁੱਖ ਹੜਤਾਲ ਦੀ ਪਹਿਲ ਕੀਤੀ ਗਈ, ਜਿਹਨੂੰ ਫਿਰ ਸਮਰਥਨ ਕਹਿੰਦੇ ਕਿ ਅੰਮ੍ਰਿਤਪਾਲ ਹੋਰਾਂ ਵੱਲੋਂ ਦਿੱਤਾ ਗਿਆ। ਮਾਮਲਾ ਦੋ ਤਿੰਨ ਤਰ੍ਹਾਂ ਦਾ ਸੀਗਾ। ਇੱਕ ਮਾਮਲਾ ਸਭ ਤੋਂ ਵੱਡਾ ਜਿਹੜਾ ਉੱਪਰ ਕੇ ਆਇਆ ਉਹ ਹੋਇਆ ਕਿ ਘਰਦਿਆਂ ਨਾਲ ਇਹਨਾਂ ਨੂੰ ਫੋਨ ਕਰਨ ਵਾਲੀ ਸਹੂਲਤ ਨਹੀਂ, ਜਦੋਂ ਕਿ ਬਾਕੀ ਕੈਦੀਆਂ ਨੂੰ ਹੈਗੀ ਆ। ਤੇ ਜਿਹੜੀ ਜੇਲ੍ਹ ਨਿਯਮਾਵਲੀ ਹੈ ਕਹਿੰਦੇ ਉਹ ਵੀ ਕਹਿੰਦੀ ਹੈ ਕਿ ਘਰੇ ਫੋਨ ਕਰਨ ਦੀ ਸਹੂਲਤ ਮਿਲੀ ਹੋਈ ਹੈ, ਤਾਂ ਇਹਨਾਂ ਨੂੰ ਕਿਉਂ ਨਹੀਂ? ਸੋ ਜਿਹੜਾ ਤੈਅ ਸਮਾਂ ਹੁੰਦਾ ਕਿ ਇੰਨੇ ਦਿਨਾਂ ਬਾਅਦ ਜਾਂ ਇੰਨੀ ਦੇਰ ਲਈ ਕਰ ਸਕਦੇ ਹੋ, ਉਹ ਸ਼ਡਿਊਲ ਦੇ ਵਿੱਚ ਇਹਨਾਂ ਨੂੰ ਕਿਉਂ ਨਹੀਂ ਪਾਇਆ? ਇਸ ਨੂੰ ਲੈ ਕੇ ਇੱਕ ਤਾਂ ਕਹਿੰਦੇ ਸਵਾਲ ਸੀਗਾ, ਉਹਨੂੰ ਲੈ ਕੇ ਉਹਨੇ ਰੁੱਥਾ ਪ੍ਰਗਟਾਇਆ। ਤੇ ਦੂਸਰਾ ਕਹਿੰਦੇ ਕਿ ਖਾਸ ਗੱਲ ਇਹ ਰਹੀ ਕਿ ਉਹਨਾਂ ਦਾ ਜਿਹੜਾ ਉਹਨਾਂ ਨੂੰ ਉੱਥੇ ਲੰਗਰ ਪਾਣੀ ਛਕਣ ਨੂੰ ਮਿਲਦਾ ਸੀਗਾ, ਉਹਦੇ ਵਿੱਚ ਤੰਬਾਕੂ ਪਦਾਰਥ ਨਿਕਲਿਆ ਆਉਂਦਾ ਸੀਗਾ, ਮਤਲਬ ਚ ਜਰਦੇ ਦੇ ਮੰਨ ਲਾ ਹੈ ਨਾ ਕਣ ਨਿਕਲੇ ਆਉਂਦੇ ਸੀਗੇ, ਜੋ ਵੀ ਹੈ। ਸੋ ਉਸ ਨੂੰ ਲੈ ਕੇ ਉਹ ਕਹਿੰਦੇ ਕਿ ਕਈ ਵਾਰ ਆਪਣੀ ਸ਼ਿਕਾਇਤ ਦਰਜ ਕਰਾ ਚੁੱਕੇ ਸੀਗੇ ਕਿ ਭਾਈ ਆਹ ਗੌਰ ਕਰੋ, ਕਿਉਂਕਿ ਇਹ ਆਪਣੇ ਆਪ 'ਚ ਵੱਡਾ ਪਹਿਲੂ ਹੈ ਪ੍ਰਵੀਨ ਜੀ ਕਿ ਪਹਿਲਾਂ ਤਾਂ ਡਿਬਰੂਗੜ੍ਹ ਜੇਲ੍ਹ ਭੇਜਣ ਪਿੱਛੇ ਸਵਾਲ ਉੱਠਦੇ ਰਹੇ ਕਿ ਅਸਾਮ ਦੀ ਜੇਲ੍ਹ ਕਿਉਂ ਚੁਣੀ, ਐਡੀ ਬਾਹਰ ਜੇਲ੍ਹ ਕਿਉਂ ਭੇਜਿਆ? ਜੇ ਉੱਥੇ ਭੇਜੇ ਵੀ ਨੇ ਤਾਂ ਘੱਟੋ ਘੱਟ ਉੱਥੇ ਨਾ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਸਮਝ ਆਉਂਦੀ ਆ, ਨਾ ਪੰਜਾਬੀ ਉਹ ਜਾਣਦੇ ਨੇ, ਨਾ ਹੀ ਉਹਨਾਂ ਦੀ ਚੰਗੀ ਤਰ੍ਹਾਂ ਭਾਸ਼ਾ ਜਾਣਦੇ ਨੇ, ਨਾ ਉਹ ਸਿੱਖੀ ਦੀਆਂ ਰਵਾਇਤਾਂ ਨੂੰ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਉਹਨਾਂ ਦੇ ਲਈ ਕਿਵੇਂ ਦੀ ਨਿਯਮਾਵਲੀ ਦੇ ਤਹਿਤ ਕਿਵੇਂ ਸਾਂਭ ਸੰਭਾਲ ਕਰਨੀ ਹੈ, ਸਾਰਾ ਪ੍ਰਬੰਧ ਕਿਵੇਂ ਕਰਨਾ, ਨਾ ਉਹਨਾਂ ਦੀ ਉਹਨਾਂ ਨੂੰ ਜਾਣਕਾਰੀ ਆ। ਇਸ ਨੂੰ ਲੈ ਕੇ ਉੱਥੇ ਦੁਵਿਧਾਵਾਂ ਜ਼ਿਆਦਾ ਵੱਧਦੀਆਂ ਨੇ, ਇਹ ਵੀ ਇੱਕ ਪਹਿਲੂ ਨੇ। ਸੋ ਇਹ ਸਾਰੇ ਦੇ ਚੱਲਦਿਆਂ ਉਹ ਕਹਿੰਦੇ ਕਿ ਉਹਨਾਂ ਨੇ ਹੜਤਾਲ ਕਰਤੀ ਸੀ ਤੇ ਇਸ ਨੂੰ ਲੈ ਕੇ ਫਿਰ ਕਈ ਸਿੱਖ ਸੰਗਠਨਾਂ ਨੇ, ਜਿਵੇਂ ਤੁਸੀਂ ਕਿਹਾ ਕਿ ਕਈਆਂ ਨੇ ਇਹ ਵੀ ਕਿਹਾ ਕਿ ਸਿੱਖੀ 'ਚ ਭੁੱਖ ਹੜਤਾਲ ਕਿੱਥੇ, ਹੈ ਨਾ। ਕਈਆਂ ਨੇ ਇਹ ਵੀ ਕਿਹਾ ਕਿ ਇਹ ਧੱਕਾ ਕਿਉਂ, ਇਹਦੇ ਉੱਤੇ ਪੰਜਾਬ ਸਰਕਾਰ ਕਿਉਂ ਨਹੀਂ ਬੋਲਦੀ? ਜਦੋਂ ਤੁਸੀਂ ਭੇਜਣ ਦੀ ਜ਼ਿੰਮੇਵਾਰੀ ਲੈਂਦੇ ਹੋ ਕਿ ਅਸੀਂ ਭੇਜੇ, ਹੈ ਨਾ, ਤਾਂ ਫਿਰ ਉੱਥੇ ਉਹਨਾਂ ਦੀ ਸਹੀ ਜੋ ਉਹਨਾਂ ਦੇ ਹੱਕ ਬਣਦੇ ਨੇ ਉਹਨਾਂ ਦੇ ਉੱਤੇ ਕਿਹਨੇ ਪੈਰਵੀ ਕਰਨੀ? ਸੋ ਇਸ ਲਈ ਕਹਿੰਦੇ ਕਿ ਇਸ ਪਹਿਲੂ ਦੇ ਉੱਤੇ ਵੀ ਸਵਾਲ ਆਇਆ। ਫਿਰ ਇਹ ਸਭ ਦੇ ਵਿਚਾਲੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਬਿਆਨ ਆ ਗਿਆ। ਉਹਨਾਂ ਨੇ ਪ੍ਰੈਸ ਦੇ ਵਿੱਚ ਇਹ ਗੱਲ ਕੀਤੀ ਕਿ ਇਹ ਤਾਂ ਜੀ ਜਾਣ-ਬੁੱਝ ਕੇ ਉਹਨਾਂ ਦੇ ਖਾਣੇ 'ਚ ਤੰਬਾਕੂ ਪਰੋਸ ਰਹੇ ਨੇ ਕਿ ਕਿਰਨਦੀਪ ਕੌਰ ਦੇ ਹਵਾਲਿਆਂ, ਜੇਕਰ ਗੱਲ ਸਮਝਣੀ ਹੋਵੇ। ਅਸਲ ਜਿਹਦੇ ਵਿੱਚ ਤਾਂ ਮਨਸ਼ਾ ਹੀ ਹੈ ਕਿ ਉਹਨਾਂ ਦੀ ਸਿੱਖੀ ਨੂੰ ਖੰਡਿਤ ਕੀਤਾ ਜਾਵੇ। ਸੋ ਇਸ ਲਈ ਜਿਹੜੀ ਚੀਜ਼ ਵਰਜਤ ਹੈ ਸਿੱਖੀ ਦੇ ਵਿੱਚ, ਤੁਸੀਂ ਜਾਣ-ਬੁੱਝ ਕੇ ਉਹਨਾਂ ਦੇ ਰੋਟੀਆਂ 'ਚ ਪਾ ਕੇ, ਉਹ ਕਹਿੰਦੇ ਕਿ ਹੋ ਸਕਦਾ ਆਟੇ 'ਚ ਗੁੰਨਦੇ ਹੋਣ ਜਾਣ ਕੇ ਇਹ ਪਾ ਕੇ। ਸੋ ਇਸ ਲਈ ਇੱਥੋਂ ਤੱਕ ਜਦੋਂ ਸਵਾਲ ਗਿਆ ਤਾਂ ਫਿਰ ਸਾਰੀਆਂ ਧਿਰਾਂ ਨੇ ਇਸ ਗੱਲ ਦੇ ਉੱਤੇ ਸਵਾਲ ਚੁੱਕਿਆ ਤੇ ਇਹ ਜਦੋਂ ਮੀਡੀਆ 'ਚ ਆਈ, ਸੋਸ਼ਲ ਮੀਡੀਆ ਤੇ ਆਈ, ਚਰਚਾ 'ਚ ਆਈ, ਤਾਂ ਸਰਕਾਰਾਂ ਦੇ ਕੰਨੀ ਤਾਂ ਪੈਂਦੀ ਹੈ, ਚਾਹੇ ਇੱਥੇ ਵਾਲੀ ਸਰਕਾਰ ਹੈ ਤੇ ਚਾਹੇ ਉੱਥੇ ਵਾਲੀ ਸਰਕਾਰ ਹੈ। ਫਿਰ ਉਸ ਤੋਂ ਬਾਅਦ ਹੁਣ ਇਹ ਪਤਾ ਲੱਗ ਰਿਹਾ ਕਿ ਉਹ ਭੁੱਖ ਹੜਤਾਲ ਖਤਮ ਹੋ ਗਈ ਹੈ, ਮਸਲਾ ਹੱਲ ਹੋ ਗਿਆ। ਇਹ ਮਸਲਾ ਹੱਲ ਹੋਣ ਦਾ ਦਾਅਵਾ ਵੀ ਇਸ ਸਵਾਲ ਨਾਲ ਕੀਤਾ ਜਾ ਰਿਹਾ ਕਿ ਅੰਮ੍ਰਿਤਪਾਲ ਨੇ ਆਪਣੇ ਬਾਪੂ ਹੋਰਾਂ ਨੂੰ ਫੋਨ ਕਰਕੇ ਗੱਲ ਦੱਸੀ ਆ ਕਿ ਸਾਨੂੰ ਫੋਨ ਸਹੂਲਤ ਵੀ ਮਿਲ ਗਈ ਆ ਜੀ, ਤੇ ਅਸੀਂ ਹੁਣ ਆਪਣੇ ਘਰਾਂ 'ਚ ਸੰਪਰਕ ਸਾਧ ਸਕਾਂਗੇ। ਤੇ ਸਾਡਾ ਜਿਹੜਾ ਰੋਟੀ ਤਿਆਰ ਕਰਨ ਵਾਲਾ, ਲੰਗਰ ਤਿਆਰ ਕਰਨ ਵਾਲਾ ਬੰਦਾ ਸੀਗਾ, ਹੈ ਨਾ, ਉਹਦੀ ਵੀ, ਜਿਹਨੂੰ ਕੀ ਕਹਿੰਦੇ ਆਪਾਂ, ਖਾਨ ਸਾਹਿਬ, ਹੈ ਨਾ, ਕਿ ਉਹ
ਲਾਂਗਰੀ ਜਾਂ ਹੈ ਨਾ ਖਾਨਸਮਾ ਉਹ ਬਦਲ ਦਿੱਤਾ ਗਿਆ। ਹੂੰ ਸੋ ਇਸ ਲਈ ਉਹਦਾ ਮਤਲਬ ਤਬਾਦਲਾ ਕਰਕੇ ਨਵਾਂ ਬੰਦਾ ਲਾ ਦਿੱਤਾ ਤੇ ਇਸ ਲਈ ਕਹਿੰਦੇ ਕਿ ਸਾਡੀਆਂ ਮੁਸ਼ਕਲਾਂ ਹੱਲ ਹੋ ਗਈਆਂ। ਇਹ ਤੋਂ ਬਾਅਦ ਇਹ ਖਬਰ ਆਈ ਕਿ ਹੁਣ ਭੁੱਖ ਹੜਤਾਲ ਖਤਮ ਹੋ ਗਈ ਹੈ। ਸੋ ਇਹ ਸਾਰੇ ਪਹਿਲੂ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਕਰਨਦੀਪ ਕੌਰ ਕਹਿੰਦੀ ਕਿ ਮੈਂ ਹਰ ਹਫ਼ਤੇ ਜਾਂਦੀ ਹਾਂ, ਮੈਂ ਠੀਕ ਹੈ, ਤੇ ਕਹਿੰਦੀ ਕਿ ਕਈ ਪਰਿਵਾਰ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਲਗਾਤਾਰ ਰਾਬਤੇ 'ਚ ਰਹੀਏ, ਗੱਲ ਕਰੀਏ ਹਰੇਕ ਕੈਦੀ ਦੇ ਪਰਿਵਾਰ ਨਾਲ, ਚਾਹੇ ਕਿਸੇ ਨੇ ਕਿਹੋ ਜਿਹਾ ਗੁਨਾਹ ਕੀਤਾ, ਕਿਹੋ ਜਿਹਾ ਨਹੀਂ ਕੀਤਾ, ਕੋਈ ਰਾਜਨੀਤੀ ਤੋਂ ਪ੍ਰੇਰਿਤ ਹੈ, ਕੋਈ ਅਪਰਾਧਿਕ ਮਾਮਲੇ, ਕੋਈ ਕੁਛ ਹੈ, ਪਰ ਪਰਿਵਾਰ ਦੀ ਜਿਹੜੀ ਮਤਲਬ ਇੱਕ ਲੱਗ ਲਗਾਏ ਸਾਡੇ ਜਿਹੜੇ ਰਿਸ਼ਤੇ ਨਾਤੇ ਨੇ ਉਹ ਤੁਹਾਨੂੰ ਖਬਰਸਾਰ ਲੈਣ ਲਈ ਮਤਲਬ ਕਿ ਅੰਦਰੋਂ ਤਰਲੋ ਮੱਛੀ ਬੰਦਾ ਹੁੰਦਾ। ਉਸ ਲਈ ਉਹ ਕਹਿੰਦੇ ਕਿ ਮੈਂ ਹਰ ਹਫ਼ਤੇ ਜਾਂਦੀ ਹਾਂ। ਕਿੰਨਾ ਖਰਚਾ ਆਉਂਦਾ ਇਹ ਤੁਸੀਂ ਅੰਦਾਜ਼ਾ ਲਾਓ ਕਿ ਜੇ ਪੰਜਾਬ ਦੀਆਂ ਜੇਲ੍ਹਾਂ ਹੁੰਦੀਆਂ ਜਾਂ ਨੇੜਲੀ ਕੋਈ ਜੇਲ੍ਹ ਹੁੰਦੀ ਤਾਂ ਮਿਲਣਾ ਆਸਾਨ ਹੁੰਦਾ ਪਰਿਵਾਰਾਂ ਨੂੰ। ਸੋ ਹਰ ਹਫ਼ਤੇ ਇੰਨਾ ਪੈਸਾ ਖਰਚ ਕੇ ਹਰ ਕੋਈ ਨਹੀਂ ਜਾ ਸਕਦਾ। ਇਸ ਲਈ ਉਹ ਕਹਿੰਦੇ ਕਿ ਫੋਨ ਦੀ ਬਹੁਤ ਵੱਡੀ ਜਿਹੜਾ ਪਹਿਲੂ ਸੀਗਾ ਉਹ ਵੱਡਾ ਪਹਿਲੂ ਸੀਗਾ ਕਿ ਫੋਨ ਤੇ ਜੇਕਰ ਗੱਲ ਹੁੰਦੀ ਰਹੇ ਤਾਂ ਬੰਦਾ ਮਹੀਨੇ ਬਾਅਦ ਵੀ ਜਾ ਕੇ ਮਿਲ ਸਕਦਾ ਕਿ ਚਲੋ ਹਰ ਹਫ਼ਤੇ ਫੋਨ ਤੇ ਖਬਰਸਾਰ ਮਿਲ ਰਹੀ ਆ। ਸੋ ਇਸ ਲਈ ਉਹ ਸਹੂਲਤ ਦੀ ਮੰਗ ਤੇ ਜ਼ਿਆਦਾ ਜ਼ੋਰ ਸੀ, ਜਿਹਨੂੰ ਲੈ ਕੇ ਹੁਣ ਅੰਮ੍ਰਿਤਪਾਲ ਹੋਰਾਂ ਦੇ ਹਵਾਲੇ ਨਾਲ ਖਬਰ ਹੈ ਕਿ ਉਹਨਾਂ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਦੱਸਿਆ ਕਿ ਹਾਂ ਉਸੇ ਜੇਲ੍ਹ ਚੋਂ ਅੰਦਰੋਂ ਫੋਨ ਕਰਕੇ ਕਿਹਾ ਕਿ ਹਾਂ ਸਾਨੂੰ ਜਿਹੜੀ ਸਰਕਾਰੀ ਤੌਰ ਦੇ ਉੱਤੇ ਜੇਲ੍ਹ ਨਿਯਮਾਵਲੀ ਦੇ ਤਹਿਤ ਘਰਾਂ 'ਚ ਫੋਨ ਕਰਕੇ ਗੱਲ ਕਰਨ ਦੀ ਸਹੂਲਤ ਹੈ ਉਹ ਸਾਨੂੰ ਮਿਲ ਗਈ ਹੈ। ਸੋ ਇਸ ਲਈ ਅਸੀਂ ਹੁਣ ਇਹਦੇ ਪਰ ਵੀ ਰਾਬਤਾ ਕਰ ਸਕਿਆ ਕਰਾਂਗੇ। ਤੇ ਦੂਜਾ ਸਾਡਾ ਜਿਹੜਾ ਲਾਂਗਰੀ ਹੈ, ਜਿਹੜਾ ਸਾਡਾ ਖਾਨਸਾਮਾ ਉਹ ਬਦਲ ਦਿੱਤਾ ਗਿਆ ਤੇ ਹੁਣ ਸਾਡੀ ਉਹ ਤੰਬਾਕੂ ਵਾਲੀ ਸਮੱਸਿਆ ਨੂੰ ਉਹਨਾਂ ਨੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਖਾਣੇ 'ਚ ਅਜਿਹੇ ਕਣ ਹੁਣ ਨਹੀਂ ਮਿਲਿਆ ਕਰਨਗੇ। ਸੋ ਇਸ ਲਈ ਕਹਿੰਦੇ ਕਿ ਅਸੀਂ ਸਾਡੀਆਂ ਮੰਗਾਂ ਜੇ ਪ੍ਰਵਾਨ ਨੇ ਤਾਂ ਅਸੀਂ ਭੁੱਖ ਹੜਤਾਲ ਤੋਂ ਮਤਲਬ ਵਾਪਸ ਲੈ ਲਈਏ ਜਾਂ ਹਟ ਗਏ ਆ ਜਾਂ ਮੁਕਾ ਦਿੱਤੀ ਹੈ। ਸੋ ਇਹ ਖਬਰ ਨਿਕਲ ਕੇ ਆ ਰਹੀ ਹੈ ਜੀ। ਬੇਸ਼ੱਕ ਜੇਲ੍ਹ ਦਾ ਜਿਹੜਾ ਸ਼ਰਮਾ ਜੀ ਇੱਕ ਸਮਾਜਿਕ ਜੋ ਆਧਾਰ ਹੈ ਸਮਾਜ ਦੇ ਵਿੱਚ ਉਹ ਕੁਛ ਹੋਰ ਕਿਸਮ ਦਾ। ਬੇਸ਼ੱਕ ਕੈਦੀ ਨੂੰ ਲੋਕ ਕੁਛ ਹੋਰ ਤਰੀਕੇ ਦੇ ਨਾਲ, ਕੁਛ ਹੋਰ ਨਜ਼ਰੀਏ ਦੇ ਨਾਲ ਦੇਖਦੇ ਨੇ, ਪਰ ਫਿਰ ਵੀ ਕੈਦੀ ਦੇ ਵੀ ਹੱਕ ਹਕੂਕ ਨੇ। ਕੈਦੀ ਤਾਂ ਆਪਾਂ ਉਹਨੂੰ ਕਵਾਂਗੇ ਨਾ ਜਿਹੜਾ ਸਜ਼ਾ ਜ਼ਾਬਤਾ ਹੋ ਗਿਆ, ਜਿਹੜਾ ਕਿਸੇ ਟ੍ਰਾਇਲ 'ਚ ਕਿਸੇ ਮੁਕੱਦਮੇ 'ਚ ਅਜੇ ਤਾਂ ਹਾਂ ਬਿਲਕੁਲ ਕੈਦੀ ਵੀ ਉਹ ਤਾਂ ਇਹਦੇ ਕੈਦੀ ਵੀ ਨਹੀਂ ਗਾ। ਹਾਂ ਬਿਲਕੁਲ ਉਹਨੂੰ ਤਾਂ ਦੋਸ਼ੀ ਵੀ ਨਹੀਂ ਦੋਸ਼ੀ ਵੀ ਨਹੀਂ ਗਾ, ਹਾਲੇ ਤਾਂ ਹਿਰਾਸਤੀ ਕਹਿ ਸਕਦੇ ਆ ਉਹਨਾਂ ਨੂੰ, ਆਪਾਂ ਹਿਰਾਸਤੀ ਕਹਿ ਸਕਦੇ ਆ। ਔਰ ਇਹ ਜੇਲ੍ਹ ਜਿਹੜੀ ਆ ਨਾ ਹੁਣ ਜਿਹੜੀ ਸਾਡੀ ਸਾਈਕੀ ਦੇ ਵਿੱਚੋਂ ਆ, ਜੇਲ੍ਹ ਦਾ ਭੈ ਤੇ ਜੇਲ੍ਹ ਇਹ ਜਿਹੜੇ ਆਪਾਂ ਨੂੰ ਇੱਕ ਦੂਜੇ ਤਰੀਕੇ ਨਾਲ ਵੇਖਣਾ, ਇਹ ਸਾਡੇ ਮਨਾਂ ਚੋਂ ਨਿਕਲਿਆ ਹੋਇਆ ਕਿਉਂਕਿ ਬ੍ਰਿਟਿਸ਼ ਦੇ ਅੰਡਰ ਭਾਰਤੀ ਬਹੁਤ ਚਿਰ ਰਹੇ ਤੇ ਉਹਨਾਂ ਨੇ ਜੇਲ੍ਹ ਨੂੰ ਇੱਕ ਇਹ ਦੇਖਿਆ ਕਿ ਜੇਲ੍ਹ ਦੇ ਵਿੱਚ ਸੂਰਬੀਰ ਜਾਂਦੇ ਹੀ ਰਹਿੰਦੇ ਆ। ਜੇਲ੍ਹ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਕੌਮਾਂ ਖਾਤਰ ਕੁਛ ਕਰਨਾ ਹੈ, ਜਿਨ੍ਹਾਂ ਦੀ ਸੱਤਾ ਧਿਰ ਨਾਲ ਸਿੱਧੀ ਲੜਾਈ ਹੈ, ਉਹਨਾਂ ਨੇ ਜੇਲ੍ਹ ਦੇ ਵਿੱਚ ਜਾਣਾ ਹੀ ਜਾਣਾ। ਸੋ ਬੇਸ਼ੱਕ ਦੂਜੇ ਸਮਾਜਾਂ ਦੇ ਵਿੱਚ ਇਹਨੂੰ ਕਿਵੇਂ ਦੇਖਿਆ ਜਾਵੇ, ਪਰ ਆਪਣੇ ਜੇਲ੍ਹ ਨੂੰ ਉਹਨੇ ਉਸ ਨਿਗਾਹ ਨਾਲ ਹਾਲੇ ਨਹੀਂ ਦੇਖਿਆ ਜਾਂਦਾ। ਜਿਵੇਂ ਭਾਵੇਂ ਕੋਈ ਹਿਰਾਸਤੀ ਹੈ, ਭਾਵੇਂ ਕੋਈ ਸਜ਼ਾ ਜ਼ਾਬਤਾ ਕੈਦੀ ਹੈ, ਪਰ ਹੱਕ ਹਕੂਕ ਅਧਿਕਾਰ ਸਭ ਦੇ ਨੇ। ਭਾਵੇਂ ਚਲੋ ਤੁਹਾਡੀ ਵਿਚਾਰਧਾਰਕ ਲੜਾਈ ਹੈ, ਤੁਹਾਡੇ ਕੁਛ ਵੀ ਨੇ, ਪਰ ਇਹ ਥੋੜ੍ਹਾ ਕਿ ਤੁਸੀਂ ਉਹਦੇ ਨਾਲ ਦੂਜੇ ਦਰਜੇ ਦੇ ਸ਼ਹਿਰੀ ਵਰਗਾ ਵਿਹਾਰ ਥੋੜ੍ਹਾ ਕਰੋ। ਜੀ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਪਾਕਿਸਤਾਨ ਦੀ, ਤੇ ਗੱਲ ਇਸੇ ਤਰ੍ਹਾਂ ਸਿੱਖ ਭਾਈਚਾਰੇ ਦੇ ਨਾਲ ਹੀ ਜਾ ਜੁੜਦੀ ਹੈ। ਪਾਕਿਸਤਾਨ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬੜੀ ਮੰਦਭਾਗੀ ਤੇ ਬੜੀ ਅਨੋਖੀ ਜਿਹੀ ਘਟਨਾ ਵਾਪਰੀ ਹੈ। ਉਹ ਤੇ ਇਹ ਹੈ ਕਿ ਕੁਛ ਸਿਰ ਫਿਰਿਆਂ ਨੇ, ਕੱਟੜਪੰਥੀਆਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਕੇ ਕਹਿੰਦੇ ਜ਼ਬਰਦਸਤੀ ਕੀਰਤਨ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਇਹ ਖਬਰ ਇਸ ਲਈ ਜ਼ਿਆਦਾ ਫਿਕਰਮੰਦੀ ਵਾਲੀ ਹੈ ਕਿ ਆਪਾਂ ਹਲੇ ਇੱਕ ਦਿਨ ਪਹਿਲਾਂ ਹੀ ਉੱਥੇ ਦੇ ਬਖਤੂਨਾਮਾ ਖੇਤਰ ਦੇ ਹਵਾਲੇ ਨਾਲ ਗੱਲ ਕਰਕੇ ਹਟੇ ਹਾਂ, ਕਿਉਂਕਿ ਉੱਥੇ ਲਗਾਤਾਰ 2 ਦੁਕਾਨਦਾਰਾਂ ਦੇ ਉੱਤੇ, ਜਿਵੇਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਪਾਕਿਸਤਾਨ ਦੇ ਵਿੱਚ ਵੱਸਦੇ ਉੱਥੋਂ ਦੇ ਸਿੱਖ ਨੁਮਾਇੰਦੇ ਉੱਤੇ ਹਮਲਾ ਹੁੰਦਾ ਹੈ, ਤਰਲੋਕ ਸਿੰਘ ਤੇ ਮਨਮੋਹਨ ਸਿੰਘ। ਸੋ ਉਹ ਜਾਣ ਤੋਂ ਬਾਅਦ 4-5 ਦਿਨਾਂ ਬਾਅਦ ਹੀ ਇਹ ਘਟਨਾ ਦਾ ਹੁਣ ਸਾਹਮਣੇ ਆਉਣਾ ਕਿ ਬਕਾਇਦਾ ਤੌਰ ਤੇ ਉੱਥੇ ਦੇ ਸਖਰ ਵਿਚਲਾ ਜਿਹੜਾ ਇਤਿਹਾਸਕ ਗੁਰਦੁਆਰਾ ਹੈ ਨਾ ਸਿੰਘ ਸਭਾ, ਉਸ ਦੇ ਵਿੱਚ ਬਕਾਇਦਾ ਤੌਰ ਤੇ ਜਦੋਂ ਕੀਰਤਨ ਚੱਲ ਰਿਹਾ ਸੀ, ਸੰਗਤ ਬੈਠੀ ਸੀ, ਉਸ ਦੇ ਦਰਮਿਆਨ ਅਚਾਨਕ ਕੁਝ ਹੁੱਲੜਬਾਜ਼ ਦਾਖਲ ਹੁੰਦੇ ਨੇ ਤੇ ਉਹ ਦਾਖਲ ਹੋ ਕੇ ਪਹਿਲਾਂ ਮਾਈਕ ਦੀ ਆਵਾਜ਼ ਘਟ ਜਾਂਦੀ ਆ, ਰੌਲਾ ਪੈ ਜਾਂਦਾ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਬੰਦ ਕਰੋ ਇਹ ਕੀਰਤਨ, ਨਾ ਇੱਥੇ ਨਹੀਂ ਇਹ ਕੁਝ ਚੱਲੂਗਾ। ਜਦੋਂ ਕਿ ਉਹ ਪਰਿਵਾਰ ਦੇ ਜੀ ਦੱਸਦੇ ਨੇ ਉੱਥੇ ਕਿ ਅਸੀਂ 100 ਸਾਲ ਤੋਂ ਸਾਡੀ ਪੀੜ੍ਹੀ ਦਰ ਪੀੜ੍ਹੀ ਅਸੀਂ ਇੱਥੇ ਸੇਵਾਵਾਂ ਨਿਭਾਉਂਦੇ ਆ ਰਹੇ ਹਾਂ। ਔਰ ਉਸ ਸਮੇਂ ਜਦੋਂ ਕੀਰਤਨ ਚੱਲ ਰਿਹਾ ਸੀ ਤਾਂ ਦਰਬਾਰ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਸਿੱਖਾਂ ਦੇ ਨਾਲ ਹਿੰਦੂ ਭਾਈਚਾਰੇ ਦੇ ਵੀ ਉੱਥੇ ਦੇ ਸਥਾਨਕ ਲੋਕ ਮੌਜੂਦ ਸੀ। ਸੋ ਦੋਏ ਧਿਰਾਂ ਉੱਥੇ ਮਤਲਬ ਆਪਣੇ ਆਪ ਨੂੰ ਪੀੜਤ ਮਹਿਸੂਸ ਕਰ ਰਹੀਆਂ ਸੀ, ਕਿਉਂਕਿ ਇੱਕ ਤਾਂ ਪਖਤੂਨਾਮਾ ਦੇ ਹਵਾਲੇ ਨਾਲ ਲਗਾਤਾਰ ਉੱਥੇ ਫਿਕਰਮੰਦੀਆਂ ਲਈ ਆਪਾਂ ਇੱਥੇ ਬੈਠ ਕੇ ਖਬਰ ਤੇ ਚਰਚਾ ਕਰਨੀ ਬਹੁਤ ਆਸਾਨ ਹੈ। ਜਿਹੜੇ ਉਸ ਸਥਿਤੀ ਚੋਂ ਲੰਘ ਰਹੇ ਨੇ ਉਹਨਾਂ ਦਾ ਪਲ ਪਲ ਬਾਹਰ ਸਾਹਮਣੇ ਆਉਂਦਾ ਵੀ ਇੱਕ ਬੰਦਾ ਉਹਨਾਂ ਨੂੰ ਉਸ ਸਮੇਂ ਉਹੋ ਜਿਹਾ ਹੀ ਲੱਗਦਾ ਹੁੰਦਾ, ਚਾਹੇ ਉਹ ਰੂਟੀਨ ਦੇ ਵਿੱਚ ਦੁਕਾਨ ਤੋਂ ਸਮਾਨ ਲੈਣੇ ਆ ਰਿਹਾ ਹੋਵੇ ਉਹਨਾਂ ਨੂੰ। ਆਪਾਂ ਕੱਲ੍ਹ ਗੱਲ ਕਰਕੇ ਹਟੇ ਹਾਂ ਕਿ ਇੱਕੋ ਇੱਕ ਉੱਥੇ ਸਿੱਖ ਭਾਈਚਾਰੇ ਵਾਲਾ ਜਾਂ ਹਿੰਦੂ ਭਾਈਚਾਰੇ ਵਾਲਾ ਉਹ ਇਲਾਕਾ ਏ ਜਿੱਥੇ ਲੋਹੇ ਦੇ ਗੇਟ ਲੱਗੇ ਹੋਏ ਨੇ, ਉਹ ਦੂਰੇ ਧੀਰੇ ਗੇਟ ਲਾਉਣੇ ਪੈ ਗਏ ਉਹਨਾਂ ਨੂੰ। ਸੋ ਆਪਣੀਆਂ ਦੁਕਾਨਾਂ ਤੱਕ ਬੰਦ ਕਰਨੀਆਂ ਪੈ ਗਈਆਂ। ਉਹ ਕਹਿੰਦੇ ਪਿਛਲੇ 50 ਸਾਲਾਂ ਤੋਂ ਰਹਿੰਦੇ ਆਉਂਦੇ ਆ, ਪਰ ਪਿਛਲੇ 10 ਸਾਲਾਂ ਤੋਂ ਇਹ ਵਰਤਾਰਾ ਵਧਿਆ ਤੇ ਹੁਣ ਪਿਛਲੇ
ਮਤਲਬ ਕਿ ਚੰਦ ਦਿਨਾਂ ਦੇ ਵਿੱਚ ਹੀ 15 ਪਰਿਵਾਰ ਉੱਥੋਂ ਛੱਡ ਕੇ ਚਲੇ ਗਏ। ਸੋ ਇਹ ਬਾਕੀ ਪਲਾਇਨ ਕਰਨ ਦੀ ਤਿਆਰੀ ਕਰੀ ਜਾਂਦੇ ਨੇ। ਸੋ ਆਹ ਸਾਰਾ ਕੁਛ ਡਰਾਉਣ ਲਈ ਆ ਕਿ ਸਿੰਧ ਦੇ ਗੁਰਦੁਆਰੇ ਦੇ ਵਿੱਚ ਬਕਾਇਦਾ ਤੌਰ ਤੇ ਵੜ ਕੇ ਤੁਸੀਂ ਕਹਿਣਾ ਕਿ ਤੁਹਾਨੂੰ ਪਾਠ ਨਹੀਂ ਕਰਨ ਦਿਆਂਗੇ, ਤੁਹਾਨੂੰ ਇੱਥੇ ਕੀਰਤਨ ਨਹੀਂ ਕਰਨ ਦਿਆਂਗੇ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਇੱਥੇ ਪ੍ਰਕਾਸ਼ ਨਹੀਂ ਕਰਨ ਦਿਆਂਗੇ, ਭਾਜੋ ਇੱਥੋਂ, ਹੈ ਨਾ। ਇਹ ਆ ਉਹਨਾਂ ਬਾਰੇ ਟਿੱਪਣੀਆਂ, ਧਾਰਮਿਕ ਟਿੱਪਣੀਆਂ, ਉਹਨਾਂ ਦੇ ਧਰਮ ਤੇ ਟਿੱਪਣੀਆਂ। ਤੇ ਫਿਰ ਮਾਮਲਾ ਜਦੋਂ ਥਾਣੇ ਪਹੁੰਚਿਆ ਤਾਂ ਥਾਣੇ ਜਿਹੜੇ ਨੁਮਾਇੰਦੇ ਆਏ ਉਹਨਾਂ ਦੇ, ਉਹ ਵੀ ਉਲਟਾ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਜਾਂ ਉਹਨਾਂ ਦੇ ਵਕੀਲ ਨੂੰ ਜਾਂ ਉੱਥੇ ਨਾਲ ਗਏ ਸਮਰਥਨ ਦੇ ਵਿੱਚ ਹਿੰਦੂ ਭਾਈਚਾਰੇ ਨੂੰ ਧਮਕਾਉਂਦੇ ਨਜ਼ਰ ਆਏ। ਸੋ ਇਹ ਵਰਤਾਰਾ ਪਾੜਾ ਵਧਾਉਂਦਾ ਹੈ ਤੇ ਇਹਨਾਂ ਘਟਨਾਵਾਂ ਦੀ ਆੜ ਚ ਫਿਰ ਇੱਥੇ ਵੀ ਸਿਰਫਿਰੇ ਹੈਗੇ ਨਾ ਸਾਡੇ ਕੋਲ ਵੀ। ਸੋ ਉਹ ਸਿਰਫਿਰੇ ਵੀ ਫਿਰ ਚਾਮਲਦੇ ਨੇ। ਸੋ ਫਿਰ ਉਹ ਦੂਏ ਪਾਸੇ। ਸੋ ਇਸ ਲਈ ਇਹ ਉਹ ਹਰੇਕ ਫਿਰਕੇ ਚ, ਹਰੇਕ ਧਰਮ ਚ ਕੁਝ ਕਮਲੇ ਹੁੰਦੇ ਨੇ ਪ੍ਰਵੀਨ ਜੀ। ਸੋ ਉਹ ਕਮਲਿਆਂ ਕਰਕੇ ਪੂਰੀ ਕੌਮ ਸਵਾਲਾਂ ਦੇ ਘੇਰੇ ਚ ਆ ਜਾਂਦੀ ਆ, ਔਰ ਦੂਸਰੇ ਪਾਸੇ ਦੂਆ ਭਾਈਚਾਰਾ ਫਿਰ, ਹੈ ਨਾ, ਮਤਲਬ ਕਿ ਫਿਕਰਮੰਦੀ ਚੋਂ ਲੰਘ ਰਿਹਾ ਹੁੰਦਾ। ਸੋ ਇਹ ਵਰਤਾਰੇ ਨੂੰ ਉੱਥੇ ਦੀ ਘਟਨਾ, ਸਿੰਧ ਦੀ ਘਟਨਾ ਦੇਖ ਕੇ ਜੇਕਰ ਸਮਝੋਗੇ ਤਾਂ ਇਹ ਸਥਾਨਕ ਘਟਨਾ ਹੁੰਦੀ ਤਾਂ ਇਹ ਧਾਰਮਿਕ ਰੂਪ ਸਾਹਮਣੇ ਨਾ ਆਉਂਦੀ। ਫਿਰ ਜੇ ਧਾਰਮਿਕ ਰੂਪ ਸਾਹਮਣੇ ਆਉਂਦੀ ਹੈ ਤਾਂ ਇਸ ਅਸਰ ਭਾਰਤ 'ਚ ਵੀ ਨਜ਼ਰ ਆਉਣਾ, ਤੁਹਾਨੂੰ ਵਿਦੇਸ਼ਾਂ 'ਚ ਵੀ ਨਜ਼ਰ ਆ ਜਾਣਾ। ਸੋ ਇਸ ਲਈ ਇਸ ਚੀਜ਼ ਨੂੰ ਜਿਹੜੇ ਅੰਜਾਮ ਦਿੰਦੇ ਨੇ ਜਿਹੀਆਂ ਘਟਨਾਵਾਂ ਨੂੰ, ਇਹਦਾ ਅਸਰ ਨਹੀਂ ਸਮਝਦੇ ਹੁੰਦੇ ਕਿ ਕੀ ਹੁੰਦਾ। ਆਪਾਂ ਪੰਜਾਬ ਦੇ ਹਵਾਲੇ ਨਾਲ ਵੀ ਕਈ ਵਾਰ ਗੱਲ ਕਰਦੇ ਰਹੇ ਹਾਂ ਕਿ ਪੰਜਾਬ 'ਚ ਜਦੋਂ ਟਕਰਾਅ ਵਾਲੀ ਸਥਿਤੀ ਬਣਦੀ ਆ ਤਾਂ ਪੰਜਾਬ ਤੋਂ ਬਾਹਰ ਬੈਠਾ ਸਿੱਖ ਭਾਈਚਾਰਾ ਵੀ ਜਦੋਂ ਫਿਕਰਮੰਦੀ ਚ ਆਉਂਦਾ। ਬਿਲਕੁਲ। ਜਦੋਂ ਬਾਹਰ ਕਿਤੇ ਘਟਨਾ ਵਾਪਰਦੀ ਹੈ ਕੁਛ ਤਾਂ ਪੰਜਾਬ 'ਚ ਬੈਠਾ ਹਿੰਦੂ ਭਾਈਚਾਰਾ ਫਿਕਰ ਚ ਆ ਜਾਂਦਾ। ਸੋ ਇਸ ਲਈ ਇਹ ਵਰਤਾਰਾ ਲਗਾਤਾਰ ਉਸੇ ਚੀਜ਼ ਚੋਂ ਕਿ ਉੱਥੇ ਚੰਦ ਕਮਲਿਆਂ ਦੀ ਇਹ ਕਰਤੂਤ ਨੇ, ਉਹਨਾਂ ਬਾਕੀ ਮੁਸਲਿਮ ਭਾਈਚਾਰਿਆਂ ਨੂੰ ਕਿਵੇਂ ਫਿਕਰ ਚ ਪਤਾ ਹੋਣਾ। ਇੱਧਰ ਭਾਰਤ ਚ ਬੈਠੇ ਕਿੰਨੇ ਮੁਸਲਮਾਨ ਭਾਈਚਾਰਾ ਫਿਕਰਮੰਦੀ ਚ ਆ ਜਾਂਦਾ। ਸੋ ਇਸ ਲਈ ਆਪਾਂ ਉਹ ਕੱਲ ਉਹਨਾਂ ਦੀ ਉਹ ਤਕਲੀਫ ਮੈਂ ਸਾਂਝੀ ਕਰ ਰਹੀ ਸੀ। ਉਹ ਕਹਿੰਦੇ ਕਿ ਮੈਚ ਭਾਰਤ ਪਾਕਿਸਤਾਨ ਦਾ ਹੁੰਦਾ ਤੇ ਜੇ ਭਾਰਤ ਜਿੱਤ ਜਾਵੇ ਤਾਂ ਕੁੱਟ ਸਾਨੂੰ ਖਾਣੀ ਪੈ ਜਾਂਦੀ ਹੈ। ਸੋ ਇਹਦਾ ਮਤਲਬ ਕਿਸ ਸਪੀਡ ਚੋਂ ਲੰਘ ਰਹੇ ਨੇ। ਫਿਰ ਉੱਥੇ ਦੀ ਸਰਕਾਰ ਕਾਹਦੀ ਸਰਕਾਰ ਹੈ ਜੀ? ਉੱਥੇ ਦਾ ਕਾਨੂੰਨ ਕਾਹਦਾ ਕਾਨੂੰਨ ਹੈ ਜੀ? ਕਿਹੜੇ ਲੋਕਤੰਤਰ ਦੀਆਂ ਗੱਲਾਂ ਕਰਦੇ ਨੇ ਜੀ? ਸੋ ਇਸ ਲਈ ਇਸ ਪਹਿਲੂ ਦੇ ਉੱਤੇ ਜੇ ਥਾਣੇ ਵਾਲੇ ਕਹਿੰਦੇ ਪਰਚਾ ਨਹੀਂ ਦਰਜ ਕਰਾਂਗੇ, ਹੈ ਨਾ, ਤੇ ਜਿਹੜੀਆਂ ਧਿਰਾਂ ਮਾਮਲਾ ਨਿਬੇੜਨ ਉਹਨੂੰ ਇੱਕ ਧਿਰ ਨੂੰ ਧਮਕਾਉਣ ਉੱਥੇ, ਤੇ ਇਹਦਾ ਮਤਲਬ ਉੱਥੇ ਘੱਟ ਗਿਣਤੀ ਭਾਈਚਾਰਾ ਸੁਰੱਖਿਅਤ ਨਹੀਂ ਹੈਗਾ, ਉਹ ਫਿਕਰਮੰਦੀ ਚੋਂ ਲੰਘ ਰਿਹਾ। ਇਸ ਫਿਕਰਮੰਦੀ ਦੇ ਉੱਤੇ ਸਾਡੀਆਂ ਸਰਕਾਰਾਂ ਨੂੰ ਵੀ ਉੱਥੇ ਤਾਲਮੇਲ ਕਰਨ ਦੀ ਲੋੜ ਹੈ। ਜਦੋਂ ਕਿ ਉਹ ਮੁਲਕ ਕਦੇ ਇੱਕੋ ਮੁਲਕ ਸੀ, ਦੋਵੇਂ ਮੁਲਕ। ਇਹ ਇਸੇ ਲਈ ਕੀ ਜ਼ਿਆਦਾ ਤਲਖੀ ਹੈ ਕਿ ਅਸੀਂ ਇੱਕ ਤੋਂ ਦੋ ਹੋਏ ਹਾਂ ਕਿ ਇਸ ਲਈ ਇਹਦਾ ਕਾਰਨ ਇਹੀ ਹੈ ਕਿ ਸਾਨੂੰ ਇੱਕ ਦੂਏ ਦੇ ਘਰ 'ਚ ਝਾਕਣ ਦੀ ਜ਼ਿਆਦਾ ਆਦਤ ਹੈ। ਇੱਕ ਦੂਏ ਦੇ ਧਰਮ ਦੇ ਹਵਾਲੇ ਨਾਲ ਅਸੀਂ ਸਮਝਦੇ ਹਾਂ ਕਿ ਇਹ ਤਾਂ ਉੱਧਰ ਦੇ ਨੇ, ਉੱਧਰ ਦੇ ਨੇ, ਉਸੇ ਚੋਂ ਵਿਖੇੜਾ ਵੱਧ ਰਿਹਾ। ਸੋ ਇਸ ਵਿਖੇੜੇ ਤੇ ਜਿਹੜੇ ਆਪਣੇ ਆਪ ਨੂੰ ਧਾਰਮਿਕ ਨੁਮਾਇੰਦੇ ਕਹਾਉਂਦੇ ਨੇ, ਚਾਹੇ ਕਿਸੇ ਧਰਮਾਂ ਦੇ ਹੋਣ, ਉਹਨਾਂ ਦੀ ਭੂਮਿਕਾ ਬਹੁਤ ਅਹਿਮ ਹੈ ਇਸ ਮੌਕੇ। ਤੇ ਜਿਹੜੀਆਂ ਸਰਕਾਰਾਂ ਕਹਿੰਦੀਆਂ ਨੇ ਕਿ ਹਾਂ ਸਾਨੂੰ ਦੁਨੀਆ ਭਰ 'ਚ ਮਾਨਤਾ ਮਿਲਦੀ ਹੈ ਜੀ, ਅਸੀਂ ਜਿਹੜੇ ਮੁਲਕ ਉਤਰ ਜੇ ਉੱਥੇ ਰੈੱਡ ਕਾਰਪੇਟ ਵਿਛ ਜਾਂਦਾ ਹੈ, ਭਾਈ ਆਪਣੇ ਗਵਾਂਢੀ ਨਾਲ ਤਾਂ ਰਿਸ਼ਤਾ ਵਧੀਆ ਬਣਾ ਲਓ ਜੀ। ਤੇ ਜੇ ਉਹਨਾਂ ਨਾਲ ਰਿਸ਼ਤੇ ਵਧੀਆ ਹੋਣ ਤਾਂ ਇਹ ਘਟਨਾਵਾਂ ਨਾ ਵਾਪਰਨ। ਇਸ ਮਸਲੇ ਤੇ ਸਰਕਾਰਾਂ ਨੂੰ ਗੌਰ ਕਰਨ ਦੀ ਲੋੜ ਹੈ ਪ੍ਰਵੀਨ ਜੀ। ਜੀ ਬਿਲਕੁਲ। ਤੇ ਸ਼ਰਮਾ ਜੀ, ਪੰਜਾਬ ਵੱਲ ਆਈਏ ਤੇ ਪਿਛਲੇ ਕਾਫੀ ਸਮੇਂ ਤੋਂ ਇਹ ਸੁਣ ਰਹੇ ਹਾਂ ਕਿ ਸਮਾਰਟ ਮੀਟਰ ਪੰਜਾਬ ਦੇ ਵਿੱਚ ਲੱਗਣ ਜਾ ਰਹੇ ਆ ਤੇ ਪੰਜਾਬ ਦੇ ਸਮਾਰਟ ਮੀਟਰ ਹੁਣ ਹਰ ਮਹੀਨੇ ਭੇਜਣਗੇ ਤੁਹਾਡੇ ਘਰ ਬਿਜਲੀ ਦਾ ਬਿੱਲ, ਤੇ ਸਰਕਾਰ ਤਾਂ ਇਹ ਦਾਅਵਾ ਕਰਦੀ ਹੈ ਕਿ ਤੁਹਾਨੂੰ ਬਿਜਲੀ ਦਾ ਬਿੱਲ ਆਉਣ ਹੀ ਨਹੀਂ ਦੇਣਾ। ਨਹੀਂ, ਬਿਜਲੀ ਦੇ ਬਿੱਲ ਪੰਜਾਬ ਸਰਕਾਰ ਕਹਿੰਦੀ ਹੈ ਕਿ ਤੁਹਾਨੂੰ 300 ਯੂਨਿਟ ਮਾਫ ਹੈ ਜੀ, ਤੇ ਸਮਾਰਟ ਮੀਟਰ ਵਾਲੀ ਕੰਪਨੀ ਕਹਿੰਦੀ ਕਿ ਸਾਡਾ ਬਿੱਲ ਤਾਂ ਦਿਓ। ਪ੍ਰਵੀਨ ਜੀ, ਜਿਹੜੇ ਲੋਕਾਂ ਨੂੰ ਬੱਸ 'ਚ ਮਾਫ ਹੈ, ਜਿਵੇਂ ਵਿਦਿਆਰਥੀ ਚੜ੍ਹਦੇ ਨੇ, ਹਾਂਜੀ, ਜਿਵੇਂ ਬੀਬੀਆਂ ਸਫ਼ਰ ਮਾਫ ਕਰਤਾ ਸਰਕਾਰ ਨੇ, ਹਾਂਜੀ, ਜਾਂ ਜਿਵੇਂ ਹੁਣ ਮਤਲਬ ਕਿ ਮੁਲਾਜ਼ਮ ਚੜ੍ਹਦੇ ਨੇ, ਹੈ ਨਾ, ਜਿਹੜੇ ਪੁਲਿਸ ਮੁਲਾਜ਼ਮ ਨੇ ਮੰਨ ਲਓ, ਹਾਂਜੀ ਹਾਂਜੀ, ਉਹ ਆਪਣਾ ਕਾਰਡ ਦਿਖਾ ਦਿੰਦੇ ਸੀ ਜਾਂ ਅੱਗੇ ਆਪਣੀ ਪਰਚੀ ਦਿੰਦੇ ਸੀ, ਕੁਝ ਦਿੰਦੇ ਸੀ। ਹੁਣ ਇਲੈਕਟ੍ਰੋਨਿਕ ਮਸ਼ੀਨ ਹੈ, ਮਸ਼ੀਨ 'ਚੋਂ ਪੰਜਾਬ 'ਚ ਟਿਕਟ ਨਿਕਲਦੀ ਹੈ ਜੀ, ਤੇ ਉਹ ਟਿਕਟ ਨਾ ਜ਼ੀਰੋ ਵਾਲੀ ਬਣਾ ਕੇ ਦਿੰਦੇ ਨੇ। ਫਿਰ ਠੀਕ ਹੈ, ਕਿਆ ਜ਼ੀਰੋ ਵਾਲੀ ਟਿਕਟ ਹੈ ਜੀ ਤੁਹਾਡੀ? ਹੁਣ ਆਪਣੇ ਵਰਗਾ ਬੰਦਾ ਫਿਕਰਮੰਦ ਹੁੰਦਾ ਕਿ ਭਾਈ ਕਾਗਜ਼ ਦਰਖਤ ਤੋਂ ਬਣਦਾ ਹੈ, ਤੁਸੀਂ ਇੰਨੇ ਦਰਖਤ ਬਰਬਾਦ ਕਰਦੇ ਹੋ, ਜਦ ਟਿਕਟ ਨਹੀਂ ਲੱਗਣੀ, ਅਗਲੇ ਦੇ ਪੈਸੇ ਹੀ ਨਹੀਂ ਲੱਗਣੇ, ਤਾਂ ਜ਼ੀਰੋ ਵਾਲੀ ਟਿਕਟ ਕਾਗਜ਼ ਦੇਣ ਦਾ ਕੀ ਫਾਇਦਾ? ਉਹ ਕਹਿੰਦੇ ਜੀ ਆਹ ਮਸ਼ੀਨਾਂ ਜਿਹੜੀਆਂ ਨੇ ਸਰਕਾਰ ਦੀਆਂ ਥੋੜ੍ਹਾ ਨੇ, ਮਸ਼ੀਨਾਂ ਕੰਪਨੀ ਦੀਆਂ ਨੇ, ਕੰਪਨੀ ਤੋਂ ਠੇਕੇ ਤੇ ਲਈਆਂ ਹੋਈਆਂ ਨੇ ਸਰਕਾਰ ਨੇ ਟਿਕਟਾਂ ਕੱਟਣ ਵਾਲੀਆਂ, ਤੇ ਉਹਨਾਂ ਦਾ ਹਿਸਾਬ ਕਿਤਾਬ ਟਿਕਟ ਦੇ ਪੈਸੇ ਨਾਲ ਨਹੀਂ, ਉਹਨਾਂ ਦਾ ਹਿਸਾਬ ਕਿਤਾਬ ਪਰਚੀ ਨਾਲ ਆ ਜੀ। ਇਸ ਲਈ ਅਗਲੇ ਕਹਿੰਦੇ ਖਾਲੀ ਵਾਲੇ ਦੀ ਵੀ ਪਰਚੀ ਕੱਢੋ, ਸਾਡੀਆਂ ਪਰਚੀਆਂ ਤਾਂ ਗਿਣਾਉਣੀਆਂ ਨੇ ਕਿ ਇੰਨੀਆਂ ਪਰਚੀਆਂ ਬਣੀਆਂ, ਇੰਨੀਆਂ ਟਿਕਟਾਂ ਬਣੀਆਂ। ਹਾਂ ਬਿਲਕੁਲ। ਇਹ ਉਸੇ ਤਰ੍ਹਾਂ ਸਰਕਾਰ ਕਹਿੰਦੀ ਹੈ ਕਿ ਤੁਹਾਡਾ ਬਿੱਲ ਜ਼ੀਰੋ ਆ ਜੀ, ਪਰ ਸਮਾਰਟ ਮੀਟਰ ਚੱਲਣੇ ਆ ਪ੍ਰਾਈਵੇਟ ਕੰਪਨੀਆਂ ਦੇ, ਕਾਰਪੋਰੇਟ ਘਰਾਣਿਆਂ ਦੇ ਨੇ, ਉਹ ਠੇਕੇ ਤੇ ਦੇਤਾ ਸਾਰਾ ਕੁਛ। ਸੋ ਇਸ ਲਈ ਸਮਾਰਟ ਮੀਟਰ ਵਾਲੇ ਕਹਿਣਗੇ ਅਸੀਂ ਦਿਖਾਈਏ ਤਾਂ ਸਹੀ ਕਿ ਜੀ ਇੰਨਾ ਬਿੱਲ ਹੈ, ਚਾਹੇ ਕੱਲ ਨੂੰ ਸਰਕਾਰ ਤੋਂ ਵਸੂਲੀਏ ਤੇ ਚਾਹੇ ਬੰਦੇ ਤੋਂ ਵਸੂਲੀਏ।
ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਕੋਸ਼ਿਸ਼ ਕੀਤੀ ਕਿ ਪੰਜਾਬ ਦੀਆਂ ਮੋਟਰਾਂ ਤੇ ਅਸੀਂ ਮੀਟਰ ਲਾ ਦਈਏ। ਕਿਸਾਨ ਕਹਿੰਦੇ ਜਦੋਂ ਬਿੱਲ ਹੀ ਨਹੀਂ ਸਾਡੀ ਸਬਸਿਡੀ ਆ ਉਹ, ਸਾਨੂੰ ਤੁਸੀਂ ਮੁਫਤ ਨਹੀਂ ਦੇ ਰਹੇ, ਸਾਨੂੰ ਤੁਸੀਂ ਸਾਡੇ ਹੀ ਫਸਲਾਂ ਦੇ ਭਾਵਾਂ ਚੋਂ ਕੱਟ ਕੇ ਤੁਸੀਂ ਸਾਨੂੰ ਬਿਜਲੀ ਦੇ ਰਹੇ ਹੋ, ਜੇ ਉਹ ਪੂਰਾ ਦੇ ਲਓ ਪਹਿਲਾਂ ਜੀ, ਫਿਰ ਆਜੋ ਮੀਟਰ ਤੇ ਵੀ, ਫਿਰ ਆਜੋ ਬਿੱਲ ਤੇ ਵੀ। ਸੋ ਇਸੇ ਤੁਸੀਂ ਜਚਾਉਣੇ ਇਹ ਹੋ ਕਿ ਤੁਹਾਨੂੰ ਮੁਫਤ, ਉਹੀ ਜਚਾਉਣ ਲਈ ਸੀ ਕਿ ਦੇਖੋ ਅਸੀਂ ਬਿੱਲ ਲਾਤਾ, ਤੁਹਾਡਾ ਬਿੱਲ ਤਾਂ ਬਣਦਾ ਇੰਨਾ, ਤੁਸੀਂ ਬਿਜਲੀ ਦਾ ਚਲਾਈ ਇੰਨੇ ਦੀ, ਪਰ ਅਸੀਂ ਸਰਕਾਰ ਨੇ ਅਸੀਂ ਮਾਫ ਕੀਤਾ ਤੁਹਾਨੂੰ। ਸੋ ਉਸ ਨੂੰ ਲੈ ਕੇ ਇੱਕ ਵਾਰ ਬਖੇੜਾ ਖੜਾ ਹੋ ਗਿਆ ਸੀ ਕੈਪਟਨ ਔਰ ਕਿਸਾਨ ਜਥੀਆਂ ਦੇ ਵਿਚਾਲੇ। ਫਿਰ ਪੰਜਾਬ ਸਰਕਾਰ ਨੇ, ਕੈਪਟਨ ਸਰਕਾਰ ਨੇ ਉਸ ਬੋਲੇ ਇਹ ਸਮਾਂ ਠੰਡੇ ਵਾਸਤੇ ਪਾਇਆ ਕਿ ਨਾ ਭਾਈ ਮੀਟਰ ਵਾਲਾ ਪੰਗਾ ਨਾ ਲਓ। ਹੁਣ ਦੁਬਾਰਾ ਸਮਾਰਟ ਮੀਟਰਾਂ ਦਾ ਠੇਕਾ ਪ੍ਰਾਈਵੇਟ ਘਰਾਣਿਆਂ ਕੋਲ ਹੈ, ਠੀਕ ਹੈ, ਅਗਲੇ ਪੰਜਾਬ ਚ ਲਾ ਰਹੇ ਨੇ, ਔਰ ਪੰਜਾਬ ਚ ਲੱਖਾਂ ਚ ਲੱਗ ਗਏ, ਖਾਸ ਕਰ ਸਰਕਾਰੀ ਅਦਾਰਿਆਂ ਚ ਲੱਗ ਗਏ। ਹੁਣ ਘਰਾਂ ਚ ਲੱਗਣੇ, ਪ੍ਰਾਈਵੇਟ ਦੁਕਾਨਾਂ ਚ ਲੱਗਣੇ, ਕਾਰਪੋਰੇਟ ਘਰਾਣਿਆਂ ਚ ਲੱਗਣੇ, ਇੰਡਸਟਰੀ ਚ ਲੱਗਣੇ, ਕਾਰੋਬਾਰੀਆਂ ਦੇ ਲੱਗਣੇ, ਤੇ ਘਰੇਲੂ ਜਿਹੜੇ ਖਪਤਕਾਰ ਨੇ ਉਹਨਾਂ ਦੇ ਲੱਗਣੇ ਸ਼ੁਰੂ ਹੋ ਗਏ ਲਗਭਗ। ਆਉਂਦੇ ਸਾਲ, 1.5 ਸਾਲ 2 ਸਾਲ ਤੱਕ ਇਹ ਸਾਰਾ ਸਮਾਰਟ ਮੀਟਰ ਵਾਲੇ ਹੋ ਜਾਣੇ ਆ। ਪਰ ਇਸ ਤੋਂ ਪਹਿਲਾਂ ਹੀ ਇਹ ਲਗਭਗ ਤੈਅ ਹੋ ਗਿਆ ਕਿ ਆਪਾਂ ਬਿੱਲ ਜ਼ਰੂਰ ਭੇਜੋ। ਹੁਣ ਪੰਜਾਬ ਸਰਕਾਰ ਦੀ ਸਹੂਲਤ ਹੈ 300 ਯੂਨਿਟ ਪ੍ਰਤੀ ਮਹੀਨਾ ਮਾਫ, ਤੇ 2 ਮਹੀਨੇ ਦੇ ਹਿਸਾਬ ਨਾਲ ਜਿਹੜਾ ਬਿੱਲ ਆਉਂਦਾ 600 ਯੂਨਿਟ ਮਾਫ ਹੈ। ਤੇ ਇੱਧਰ ਜਿਹੜੀ ਪਾਵਰਕੌਮ ਦਾ ਇੱਕ ਸਿਸਟਮ ਹੈ ਪ੍ਰਵੀਨ ਜੀ, ਉਹ ਕਹਿੰਦੇ ਜੇ 10 ਕਿਲੋਵਾਟ ਤੋਂ ਉੱਪਰ ਹੈ ਤੁਹਾਡਾ ਲੋਡ ਤਾਂ ਤੁਹਾਨੂੰ ਬਿੱਲ ਹਰ ਮਹੀਨੇ ਆਊਗਾ ਜੀ। ਹੁਣ ਇਹ 10 ਕਿਲੋਵਾਟ ਵਾਲਾ ਉਹ ਘਟਾ ਕੇ 7 ਕਿਲੋਵਾਟ ਤੱਕ ਲਿਆ ਰਹੇ ਨੇ ਕਿ ਜਿਨ੍ਹਾਂ ਦਾ 7 ਕਿਲੋਵਾਟ ਤੱਕ ਲੋਡ ਹੈ ਉਹਨਾਂ ਸਾਰਿਆਂ ਨੂੰ ਹਰ ਮਹੀਨੇ ਬਿੱਲ ਆਊਗਾ। ਉਹ ਚ ਜੇ ਤੁਹਾਡੇ 300 ਯੂਨਿਟ ਵਾਲਾ ਆਉਂਦਾ ਤੁਸੀਂ ਮਾਫ ਕਿਉਂ ਦਾ ਮਾਫ ਹੋ, ਕੋਈ ਗੱਲ ਨਹੀਂ, ਠੀਕ ਹੈ, ਜੇ ਨਹੀਂ ਹੋ ਤਾਂ ਫਿਰ ਬਿੱਲ ਆਊਗਾ। ਹੁਣ ਉਹ ਚ ਕੀ ਉਹ ਅਹਿਸਾਸ ਕਰਾਉਣਾ ਕਿ ਤੁਹਾਨੂੰ ਇੰਨਾ ਛੱਡਿਆ ਜਾ ਰਿਹਾ, ਜਾਂ ਹੌਲੀ ਹੌਲੀ ਕੱਲ ਨੂੰ ਸਮਾਰਟ ਮੀਟਰਾਂ ਨੇ ਕਹਿਣਾ ਜੀ ਕਿ ਹੁਣ ਤਾਂ ਆ ਪੈਟਰੋਲ ਡੀਜ਼ਲ ਸਾਡੇ ਬਾਹਰ ਹੈ ਜੀ, ਪਰ ਜਦੋਂ ਸਰਕਾਰ ਚਾਹੁੰਦੀ ਹੈ ਕਿ ਨਾ ਹਲੇ ਵਧਾਉਣਾ ਨਹੀਂ ਤਾਂ ਵਧਾਓ ਨਾ, ਤੇ ਹੁਣ ਇੰਨੇ ਸਾਲਾਂ ਤੋਂ ਘਟਾਉਣਾ ਨਹੀਂ ਤਾਂ ਘਟਾਓ ਨਾ, ਜਦੋਂ ਕਿ ਕੱਚਾ ਤੇਲ ਇੰਨਾ ਸਸਤਾ ਲੈ ਰਹੇ ਹਾਂ ਅਸੀਂ, ਜਾਂ ਰੂਸ ਤੋਂ ਇੰਨੇ ਇਕੱਠਾ ਕਰ ਲਿਆ, ਪਰ ਅਸੀਂ ਅਜੇ ਵੀ ਤੇਲ ਦਾ ਰੇਟ ਨਹੀਂ ਘਟਾ ਰਹੇ ਕਿਉਂਕਿ ਸਰਕਾਰ ਨਹੀਂ ਚਾਹੁੰਦੀ, ਤੇ ਮਲਾਈ ਉਹ ਕਰ ਰਹੀ। ਕਹਿਣ ਨੂੰ ਮਤਲਬ ਕਿ ਇਹ ਖੁੱਲੇ ਬਾਜ਼ਾਰ 'ਚ ਹੈ ਜੀ। ਉਸੇ ਤਰ੍ਹਾਂ ਇਹ ਬਿਜਲੀ ਵਾਲਾ ਇੱਕ ਦਿਨ ਸਿਸਟਮ ਇਸੇ ਤਰ੍ਹਾਂ ਖੁੱਲੇ ਬਾਜ਼ਾਰ 'ਚ ਜਾਣਾ। ਔਰ ਜਦੋਂ ਸਮਾਰਟ ਮੀਟਰ ਲੱਗ ਗਏ, ਬੇਸ਼ੱਕ ਲੋਕਾਂ ਦਾ ਖਦਸ਼ਾ ਇਹ ਵੀ ਹੈ ਕਿ ਸਮਾਰਟ ਮੀਟਰ ਤੇਜ਼ ਚੱਲਦੇ ਆ ਜੀ, ਵੱਧ ਯੂਨਿਟਾਂ ਖਾਂਦੇ ਆ ਜੀ, ਹੈ ਨਾ, ਇਹ ਇੱਕ ਵੱਖਰੀ ਤਰ੍ਹਾਂ ਦੀ ਫਿਟਿੰਗ ਹੈ ਜੀ, ਉਸ ਨੂੰ ਲੈ ਕੇ ਰੋਸਾ ਮੁਜ਼ਾਹਰਾ ਹੈਗਾ। ਪਰ ਆਹ ਪਹਿਲੂ ਇੱਕ ਵੱਖਰਾ ਹੈ ਕਿ ਹੁਣ ਬਿੱਲ ਨਿਕਲਿਆ ਕਰਨਗੇ ਜੀ, ਔਰ ਜਿਨ੍ਹਾਂ ਦਾ 7 ਕਿਲੋਵਾਟ ਤੱਕ ਲੋਡ ਹੈ ਉਹਨਾਂ ਨੂੰ ਹਰ ਮਹੀਨੇ ਆਇਆ ਕਰੂਗਾ ਬਿੱਲ, ਠੀਕ ਹੈ, ਜਿਨ੍ਹਾਂ ਦਾ ਨਹੀਂ ਹੈ ਉਹਨਾਂ ਨੂੰ 2 ਮਹੀਨੇ ਬਾਅਦ। ਤੇ ਜਦੋਂ ਸਮਾਰਟ ਮੀਟਰ ਲੱਗੇ ਤਾਂ ਬਿੱਲ ਤੁਹਾਡੇ ਨਾਲ ਸ਼ੁਰੂ ਹੋ ਜਾਣੇ। ਉਹ ਚੋਂ 300 ਯੂਨਿਟ ਮਾਫ ਹੈ, 600 ਯੂਨਿਟ ਮਾਫ ਹੈ, ਉਹ ਮਾਫ ਤੋਂ ਇਲਾਵਾ ਫਿਰ ਦੱਸਿਆ ਕਰਨਗੇ ਤੁਹਾਡਾ ਬਿੱਲ 0 ਹੈ ਜੀ, ਤਾਂ ਕਿ ਤੁਹਾਨੂੰ ਅਹਿਸਾਸ ਰਹੇ ਕਿ ਸਰਕਾਰ ਤੁਸੀਂ ਸਰਕਾਰ ਦੇ ਰਹਿਮੋ ਕਰਮ ਤੋਂ, ਸਰਕਾਰ ਤੁਹਾਡੇ ਘਰੇ ਚਾਨਣ ਕਰਦੀ ਆ, ਸਰਕਾਰ ਦੀ ਰਹਿਮ ਦੇ ਅਨੁਸਾਰ ਤੁਹਾਡਾ ਬਿੱਲ ਮਤਲਬ ਕਿ ਬੱਲਬ ਜਗਦਾ। ਇਹ ਜਚਾਉਣ ਦੀ ਕੋਸ਼ਿਸ਼ ਮੈਨੂੰ ਲੱਗ ਰਹੀ ਹੈ ਇਸ ਮਸਲੇ 'ਚ। ਤੇ ਹੌਲੀ ਹੌਲੀ ਜਦੋਂ ਕਾਰਪੋਰੇਟ ਘਰਾਣਿਆਂ ਨੇ ਪੂਰੀ ਤਰ੍ਹਾਂ ਇਹ ਆਪਣੇ ਕੰਟਰੋਲ 'ਚ ਲੈ ਲਿਆ ਬਿਜਲੀ ਸਪਲਾਈ ਦਾ ਕੰਮ ਵੀ, ਫਿਰ ਇਹ ਅਦਾਇਗੀ ਸ਼ੁਰੂ ਹੋਊਗੀ ਜੀ। ਫਿਰ ਇਹ ਗੈਸ ਸਿਲੰਡਰ ਵਾਲਾ ਕੰਮ ਹੋਊਗਾ। ਹੁਣ 7 ਰੁਪਏ 5 ਰੁਪਏ 8 ਰੁਪਏ ਐ ਸਬਸਿਡੀ ਆਉਂਦੀ ਹੈ। ਇਹ ਡਰਾਮਾ ਚੱਲਦਾ ਜੀ ਹੁਣ। ਜੀ ਕਦੇ ਜਿਹੜੀ 100 'ਚ ਹੁੰਦੀ ਸੀ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੀਆਂ ਪੰਚਾਇਤਾਂ ਦੀ। ਕਹਿੰਦੇ ਹੁਣ ਚੈੱਕ ਦੇ ਰਾਹੀਂ ਕੇਂਦਰ ਹੈ ਜਿਹੜਾ ਉਹ ਕੋਈ ਅਦਾਇਗੀ ਪੰਜਾਬ ਦੀਆਂ ਪੰਚਾਇਤਾਂ ਨੂੰ ਨਹੀਂ ਕਰੂਗਾ। ਪਿੱਛੇ ਜੇ ਰਫੜ ਆਪਾਂ ਸੁਣਿਆ ਹਰਿਆਣੇ ਦੀਆਂ ਪੰਚਾਇਤਾਂ ਦਾ ਵੀ, ਸਰਪੰਚਾਂ ਦੇ ਜਦੋਂ ਜਿਹੜੇ ਉਹ ਹੱਕ ਅਖਤਿਆਰ ਘਟਾਏ ਗਏ ਨੇ, ਤੇ ਹੁਣ ਪੰਜਾਬ ਦੀਆਂ ਪੰਚਾਇਤਾਂ ਨੂੰ ਵੀ ਚੈੱਕ ਰਾਹੀਂ ਕੋਈ ਅਦਾਇਗੀ ਨਹੀਂ ਹੋਊਗੀ, ਖਾਸ ਕਰਕੇ ਕੇਂਦਰ ਦੇ ਵਿੱਚ। ਇਹ ਕੇਂਦਰ ਕਹਿ ਰਿਹਾ ਕਿ ਅਸੀਂ ਜਿਹੜਾ ਪੈਸਾ ਹੈ ਉਹ ਹੁਣ ਚੈੱਕ ਜਾਂ ਡਰਾਫਟ ਰਾਹੀਂ ਪੰਚਾਇਤਾਂ ਨੂੰ ਨਹੀਂ ਪਾਵਾਂਗੇ। ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹ 15 ਅਗਸਤ ਤੱਕ UPI ਹੁਣ ਉਹਨਾਂ ਹਰੇਕ ਪੰਚਾਇਤ ਦਾ ਹੋਣਾ ਜ਼ਰੂਰੀ ਹੈ। ਮਤਲਬ UPI ਤੋਂ ਭਾਵ ਹੈ ਕਿ ਜਿਹੜਾ ਇੰਟਰਨੈਟ ਜਾਂ ਗੂਗਲ ਪੇ ਜਾਂ ਪੇਟੀਐਮ ਜਿਹੜੀਆਂ ਉਹਨਾਂ ਨਾਲ ਜੋੜਨਾ ਪਏਗਾ ਨਾ ਪੰਚਾਇਤਾਂ ਨੂੰ, ਤਾਂ ਕਿ ਉਹ ਰੈਂਡਮਲੀ ਜਿੱਦਾਂ ਮਰਜ਼ੀ ਉਹਦਾ ਹਿਸਾਬ ਜਦ ਚੈੱਕ ਹੋ ਸਕਦਾ। ਸੋ ਇਹ ਇਸ ਲਈ ਕਹਿੰਦੇ ਕਿ ਉਹਦੇ ਰਾਹੀਂ ਕੀ ਅਦਾਇਗੀ ਹੁਣ ਉਹਦੇ ਰਾਹੀਂ ਕਰਨ ਦੀ ਕਵਾਇਦ ਹੈ। ਇਸ ਲਈ ਉਹਨਾਂ ਨੇ ਕਿਹਾ ਗਿਆ ਕਿ ਭਾਈ 15 ਅਗਸਤ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ UPI ਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਕਰ ਲੈਣ, ਜਿਹਦੇ ਵਿੱਚ 3-4 ਮੇਰੇ ਖਿਆਲ ਫਾਰਮੂਲਾ ਆਉਂਦੇ ਨੇ। ਗੂਗਲ ਪੇ ਵੀ ਆਉਂਦਾ, ਇੱਕ ਫੋਨ ਪੇ ਆਉਂਦਾ, ਕੋਈ ਇੱਕ ਪੇਟੀਐਮ ਆਉਂਦਾ, ਜਾਂ ਕੁਝ ਹੋਰ ਇਹੋ ਜਿਹੀਆਂ ਜਿਹੜੀਆਂ ਹੈਗੀਆਂ ਨੇ ਉਹਦੇ ਰਾਹੀਂ। ਹੁਣ ਇਹ ਪੰਚਾਇਤਾਂ ਦੇ ਲਈ ਇੱਕ ਨਵਾਂ, ਜਿਹੜੇ ਪਿੰਡਾਂ ਦੇ ਸਧਾਰਨ ਪੰਚ ਸਰਪੰਚ ਨੇ ਨਾ, ਉਹ ਫਿਰ ਵਿਚਾਰੇ ਹੋਰ ਸੈਕਟਰੀਆਂ ਤੇ ਨਿਰਭਰ ਕਰਨਗੇ। ਸੋ ਇਸ ਲਈ ਇਹ ਇੱਕ ਨਵਾਂ ਪਹਿਲੂ ਹੁੰਦਾ ਕਿ ਤੁਸੀਂ ਜਾਣ ਕੇ ਤਾਂ ਨਹੀਂ ਉਲਝਾਉਣ ਵਾਲੇ ਪਾਸੇ ਨੂੰ ਜਾਂਦੇ ਹੋ। ਜਿਹੜਾ ਬੈਂਕ 'ਚ ਪੈਸਾ ਆ ਗਿਆ ਪ੍ਰਵੀਨ ਜੀ, ਉਹਦਾ ਹਿਸਾਬ ਰੱਖਣਾ ਕਿੰਨਾ ਔਖਾ ਹੈ, ਤੇ ਜਿਹੜਾ ਇਹਦੇ ਰਾਹੀਂ ਆਊਗਾ ਇਹਦਾ ਹਿਸਾਬ ਵੀ ਤਾਂ ਉਸੇ ਤਰੀਕੇ ਨਾਲ ਰੱਖਣਾ। ਉਹ ਵੀ ਹੁਣ ਆਨਲਾਈਨ ਸਟੇਟਮੈਂਟ ਪਈ ਹੈ। ਇਹ ਸਿਰਫ ਤੇ ਸਿਰਫ ਜਿਹੜੀ ਕਵਾਇਦ ਲੱਗ ਰਹੀ ਹੈ ਉਹ ਇਹੀ ਹੈ ਕਿ ਹੌਲੀ ਹੌਲੀ ਪ੍ਰਵੀਨ ਜੀ ਇਹਨਾਂ ਨੇ ਸਾਰਾ ਸਿਸਟਮ ਸਿਰਫ ਮੋਬਾਈਲ ਤੇ ਜਾਂ ਤੁਹਾਡੇ ਮਤਲਬ ਕਿ ਜਿਹੜਾ ਲੈਪਟਾਪ ਕੰਪਿਊਟਰ ਹੈ ਉਹਦੇ ਤੇ ਲਿਆਉਣਾ, ਤੇ ਹੌਲੀ ਹੌਲੀ ਇਹਨਾਂ ਨੇ ਬੈਂਕਾਂ ਵਾਲਿਆਂ ਦੀ ਨੌਕਰੀ ਖਾਣੀ।
ਹੂੰ, ਤੁਸੀਂ ਬੈਂਕ 'ਚ ਕੰਮ ਕਰਨ ਜਾਓ ਤਾਂ ਜੀ, ਬੈਂਕ ਮੁਲਾਜ਼ਮ ਕਹਿਣਗੇ ਜੀ ਆਹ ਕਾਪੀ ਤਾਂ ਹੁਣ ਮਸ਼ੀਨ ਤੇ ਹੋ ਜਾਂਦੀ ਹੈ ਜੀ, ਹਾਂਜੀ, ਆਹ ਚੈੱਕ ਨੂੰ ਮਸ਼ੀਨ ਲੈ ਲੈਂਦਾ ਜੀ, ਆਹ ਤੁਸੀਂ ਆਪਣੇ ਐਪ ਨਹੀਂ ਡਾਊਨਲੋਡ ਕੀਤਾ ਜੀ, ਇਹਲੇ ਐਪ ਡਾਊਨਲੋਡ ਕਰੋ ਜੀ, ਉੱਥੋਂ ਹੀ ਚੈੱਕ ਆਪਣਾ ਆਪੇ ਕਲੀਅਰ ਕਰ ਲਿਓ, ਹੂੰ, ਹੂੰ, ਆਪੇ ਹੂੰ, ਪੈਸੇ ਟ੍ਰਾਂਸਫਰ ਕਰ ਲਓ। ਹੂੰ, ਤੇ ਇੱਕ ਦਿਨ ਫਿਰ ਮੈਂ ਇੱਕ ਬੀਬੀ ਅਧਿਕਾਰੀ ਨੂੰ, ਬੈਂਕ ਵਾਲੇ ਨੂੰ ਕਿਹਾ, ਮੈਂ ਕਿਹਾ ਭਾਈ ਹੂੰ, ਤੁਹਾਨੂੰ ਇਹ ਆਰਾਮਦਾਇਕ ਤਾਂ ਬਹੁਤ ਲੱਗਦਾ ਹੈ ਹਾਂਜੀ, ਕਿ ਕਸਟਮਰ ਆਵੇ, ਗਾਹਕ ਆਵੇ ਸਾਡਾ ਬੈਂਕ ਦਾ, ਉਹ ਆਪਣਾ ਕੰਮ ਆਪੇ ਕਰ ਲਵੇ, ਘਰੇ ਹੀ ਕਰ ਲਵੇ, ਨਾ ਹੀ ਆਵੇ ਚ ਵਧੀਆ, ਹੂੰ, ਹੈਨਾ। ਪਰ ਇਹ ਯਾਦ ਰੱਖਿਓ, ਜਿੱਦਣ ਇੱਕ ਵੀ ਗਾਹਕ ਆਉਣੋਂ ਹਟ ਗਿਆ, ਹੂੰ, ਉਦਣ ਤੁਹਾਡੀ ਨੌਕਰੀ ਦੀ ਫਿਰ ਕੋਈ ਲੋੜ ਨਹੀਂ, ਸਹੀ ਗੱਲ ਹੈ ਬਿਲਕੁਲ। ਫਿਰ ਤੁਹਾਡੀਆਂ ਨੌਕਰੀਆਂ ਖਤਮ ਹੈ। ਸੋ ਹੂੰ, ਇਸ ਲਈ ਬੈਂਕ ਮੁਲਾਜ਼ਮਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿੰਨਾ ਮਸ਼ੀਨੀਕਰਨ, ਜਦੋਂ ਫੈਕਟਰੀ 'ਚ ਪਹਿਲੀ ਮਸ਼ੀਨ ਆਈ ਸੀ ਤਾਂ ਮਜ਼ਦੂਰ ਖੁਸ਼ ਹੋਇਆ ਸੀ ਕਿ ਸ਼ਾਇਦ ਮੇਰੇ ਕੰਮ ਦੇ ਵਿੱਚ ਮੇਰਾ ਸਹਾਇਕ ਆ ਗਿਆ, ਪਰ ਉਹਨੂੰ ਹੂੰ, ਬਾਅਦ ਚੋਂ ਪਤਾ ਲੱਗਿਆ ਕਿ ਉਹ ਮਜ਼ਦੂਰਾਂ ਨੂੰ ਬਾਹਰ ਕਰਕੇ ਫੈਕਟਰੀਆਂ ਦੇ ਅੰਦਰ ਮਸ਼ੀਨਾਂ ਨੇ ਕਬਜ਼ਾ ਕਰ ਲਿਆ ਹੂੰ, ਜੀ, ਜੀ, ਤੇ ਬਿਲਕੁਲ, ਹੱਥੀਂ ਮਜ਼ਦੂਰਾਂ ਦੀ ਕੀਮਤ ਖਤਮ ਹੋ ਗਈ। ਕਾਫੀ ਉਸੇ ਤਰ੍ਹਾਂ ਹੁਣ ਬੈਂਕਾਂ ਦੇ ਵਿੱਚ ਜਦੋਂ ਫੋਨਾਂ ਦੇ ਰਾਹੀਂ, ਏਟੀਐਮ ਰਾਹੀਂ, ਪੇਟੀਐਮ ਰਾਹੀਂ, ਗੂਗਲ ਪੇ ਰਾਹੀਂ, ਇਹਨਾਂ ਰਾਹੀਂ ਸਾਰੀ ਅਦਾਇਗੀ ਐਪ ਰਾਹੀਂ ਹੋਊਗੀ, ਤਾਂ ਫਿਰ ਉੱਥੇ ਨਾ ਮੈਨੇਜਰ ਦੀ ਲੋੜ ਹੈ, ਨਾ ਕਲਰਕ ਦੀ ਲੋੜ ਹੈ, ਨਾ ਬਾਬੂ ਦੀ ਲੋੜ ਹੈ, ਨਾ ਗੇਟ ਵਾਲੇ ਦੀ ਲੋੜ ਹੈ, ਫਿਰ ਬੈਂਕ ਦੀ ਲੋੜ ਨਹੀਂ। ਹੂੰ, ਸੋ ਇਸ ਲਈ ਹੌਲੀ ਹੌਲੀ ਉਧਰ ਨੂੰ ਕਵਾਇਦ ਵੱਧ ਰਹੀ ਹੈ, ਨੌਕਰੀਆਂ, ਬੰਦਿਆਂ ਦੀ ਨੌਕਰੀਆਂ ਖਾਣ ਦੀ ਕਵਾਇਦ ਆ। ਔਰ ਇਹ ਬਹਾਨਾ ਇਹ ਹੈ ਕਿ ਜਿਹਦੇ ਨਾਲ ਪੰਚਾਇਤਾਂ ਦਾ ਸਿਸਟਮ ਸਹੀ ਚੱਕ ਰੱਖੂਗਾ, ਤੇ ਖਾਸ ਕਰਕੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਪੰਚਾਇਤ ਵਿਭਾਗ ਦੇ ਹਵਾਲੇ ਨਾਲ ਹਦਾਇਤ ਜਾਰੀ ਕੇਂਦਰ ਨੇ ਕਰਤੀ ਆ ਜੀ, ਕਿ 15 ਅਗਸਤ ਤੱਕ ਸਾਰੀਆਂ ਪੰਚਾਇਤਾਂ ਯੂਪੀ ਰਾਹੀਂ ਜੋੜ ਲਓ, ਜਿਹੜੀਆਂ ਨਹੀਂ ਜੁੜੀਆਂ ਹੋਣਗੀਆਂ ਉਹਨਾਂ ਦੀ ਕੋਈ ਅਦਾਇਗੀ ਨਹੀਂ, ਚਾਹੇ ਨਰੇਗਾ ਵਾਲੀ ਆਉਣੀਆਂ ਚਾਹੇ ਕਿਸੇ ਹੋਰ ਸਕੀਮ ਵਾਲੀ ਆਉਣੀਆਂ, ਕੋਈ ਪੈਸਾ ਨਹੀਂ ਆਊਗਾ ਜਦੋਂ ਤੱਕ ਤੁਸੀਂ ਇਸ ਹਵਾਲੇ ਨਾਲ ਨਹੀਂ ਜੁੜੇ ਹੋਗੇ। 30 ਜੁਲਾਈ ਤੱਕ ਆਪਣੇ ਇਹ ਨਾਮ ਬਣਾ ਕੇ ਸਾਰੇ ਭੇਜਣੇ ਜ਼ਰੂਰੀ ਕੀਤੇ ਗਏ। ਠੀਕ ਹੈ ਜੀ, ਠੀਕ ਹੈ। ਤੇ ਜਾਂਦੇ ਸ਼ਰਮਾ ਜੀ ਗੱਲ ਕਰੀਏ ਆਪਾਂ ਕੇਂਦਰ ਦੇ ਆਰਡੀਨੈਂਸ ਦੀ, ਹੁਣ ਕੇਜਰੀਵਾਲ ਸੁਪਰੀਮ ਕੋਰਟ ਦੀ ਵਿੱਚ ਜਾਣ ਦੀ ਤਿਆਰੀ ਜਿਹੜੀ ਆ ਉਹ ਕਰ ਰਹੇ ਨੇ। ਬਿਲਕੁਲ ਜੀ, ਜਿਹੜਾ ਕੇਂਦਰੀ ਇੱਕ ਪਾਸੇ ਸਿਵਲ ਕੋਡ ਦੇ ਮਾਮਲੇ 'ਚ ਕੇਂਦਰ ਦੀ ਹਾਂ ਵੀ ਮਿਲਾਈ ਜਾਂਦੇ ਨੇ, ਪਹਿਲਾਂ ਧਾਰਾ 70 'ਚ ਵੀ ਮਿਲਾਇਆ ਸੀ, ਦੂਜੇ ਪਾਸੇ ਕਹਿ ਰਹੇ ਨੇ ਕੇਂਦਰ ਸਾਨੂੰ ਤੰਗ ਕਰਦਾ ਜੀ। ਹੂੰ, ਅਸਲ 'ਚ ਹੋਇਆ ਕੀ ਸੀਗਾ ਕਿ ਕੇਂਦਰ ਸਰਕਾਰ ਨੇ ਸਾਰਾ ਕੁਝ ਦਿੱਤਾ ਸੀ ਐਲਜੀ ਨੂੰ, ਜੀ, ਤੇ ਐਲਜੀ ਵਾਲੇ ਮਾਮਲਾ ਪਹੁੰਚਿਆ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਹੈ ਨਾ, ਕਿ ਆਹ ਪੁਲਿਸ ਵਾਲਾ ਮਹਿਕਮਾ ਛੱਡ ਕੇ ਜਾਂ ਜ਼ਮੀਨ ਵਾਲਾ ਮਾਮਲਾ ਛੱਡ ਕੇ ਬਾਕੀ ਸਾਰਾ ਬਦਲੀ ਕੰਮਕਾਜ ਸਾਰਾ ਦਿੱਲੀ ਦੀ ਸਰਕਾਰ ਹੀ ਦੇਖੂਗੀ। ਪਰ ਉਸ ਤੋਂ ਬਾਅਦ ਫਿਰ ਇਹ ਆਰਡੀਨੈਂਸ ਵਾਲੇ ਫਾਰਮੂਲੇ ਰਾਹੀਂ ਆ ਗਏ ਕਿ ਉਹਦੇ ਨਾਲ ਇੱਕ ਤਰ੍ਹਾਂ ਨਾਲ ਫੇਰ ਅਧਿਕਾਰ ਐਲਜੀ ਨੂੰ, ਉਪ ਰਾਜਪਾਲ ਨੂੰ ਚੱਲ ਗਏ, ਜਿਹਦੇ ਖਿਲਾਫ ਇਹਨਾਂ ਨੇ ਫਿਰ ਵਿਰੋਧੀ ਦਲਾਂ ਦੀ ਏਕਤਾ ਵੀ ਚਾਹੀ, ਵਿਰੋਧੀ ਦਲਾਂ ਦਾ ਸਮਰਥਨ ਵੀ ਚਾਹਿਆ, ਹਾਂਜੀ, ਉਹਨਾਂ ਨੂੰ ਢੰਗ ਤਰੀਕੇ ਨਾਲ ਰਾਜਨੀਤਿਕ ਦਾਅ ਪੇਚ ਨਾਲ ਵੀ ਮਨਾਉਣ ਦੀ ਕੋਸ਼ਿਸ਼ ਕੀਤੀ, ਘਰ ਦਰ ਵੱਖ-ਵੱਖ ਸੂਬਿਆਂ 'ਚ ਘੁੰਮੇ ਵੀ, ਤੇ ਫਿਰ ਇਸ ਮਸਲੇ ਤੇ ਕੁਝ ਤੋਂ ਸੁਣੌਤੀਆਂ ਵੀ ਸੁਣਨੀਆਂ ਪਈਆਂ ਕਿ ਹਾਂਜੀ, ਆਪਣੀ ਬਾਤ ਨੂੰ ਇਹ ਹੈ ਤੇ ਦੂਜੇ ਦੀ ਬਾਤ ਨੂੰ ਇਹ ਹੈ। ਸੋ ਹੂੰ, ਇਹ ਸਭ ਦੇ ਦਰਮਿਆਨ ਹੁਣ ਕਹਿੰਦੇ ਜੀ ਫਿਰ ਇਕੱਠ ਵੀ ਕੀਤਾ, ਇੱਕ ਵੱਡੀ ਰੈਲੀ ਵੀ ਕੀਤੀ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ 'ਚ, ਹੈ ਨਾ। ਉਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਜਦੋਂ ਕੇਂਦਰ ਪਿੱਛੇ ਝੁਕਦਾ ਨਜ਼ਰ ਨਹੀਂ ਆਇਆ, ਤਾਂ ਹੁਣ ਕਹਿੰਦੇ ਜੀ ਅਸੀਂ ਸੁਪਰੀਮ ਕੋਰਟ ਵੀ ਜਾਵਾਂਗੇ ਤੇ ਅਸੀਂ ਆਰਡੀਨੈਂਸ ਦੀਆਂ ਕਾਪੀਆਂ ਵੀ ਸਾੜਾਂਗੇ। ਦਿੱਲੀ ਦੀ ਹਰ ਵਿਧਾਨ ਸਭਾ 'ਚ ਪ੍ਰੋਗਰਾਮ ਤੈਅ ਕਰ ਲਿਆ ਜੀ ਕਿ 3 ਜੁਲਾਈ ਨੂੰ ਅਸੀਂ ਮਤਲਬ ਕਿ ਆਰਡੀਨੈਂਸ ਦੀਆਂ ਕਾਪੀਆਂ ਸਾੜਨੀਆਂ, ਤੇ ਦੇਰ ਰਾਤ ਮੈਨੂੰ ਪਤਾ ਲੱਗ ਰਿਹਾ ਸੀ ਕਿ ਸ਼ਾਇਦ ਇਸ ਫੈਸਲੇ ਤੇ ਹੁਣ ਕੇਜਰੀਵਾਲ ਸਰਕਾਰ ਪਿੱਛੇ ਹਟ ਰਹੀ ਹੈ ਕਿ ਸ਼ਾਇਦ ਆਰਡੀਨੈਂਸ ਦੀਆਂ ਕਾਪੀਆਂ ਸਾੜਨ ਵਾਲਾ ਫੈਸਲੇ ਦੇ ਉੱਤੇ ਅੱਜ ਵਿਚਾਰ ਕਰਕੇ ਸੋਚ ਲੈਣ ਕਿ ਨਾ ਕਰਨ। ਕੱਲ ਇੱਕ ਵਾਰ ਦੁਪਹਿਰ ਤੱਕ ਇਹ ਖਬਰ ਆ ਗਈ ਸੀ ਕਿ 3 ਜੁਲਾਈ ਨੂੰ ਕੇਜਰੀਵਾਲ ਹੋਰੀ ਤੇ ਉਹਨਾਂ ਦੇ ਬਾਕੀ ਸਾਰੇ ਐਮਐਲਏ ਦਿੱਲੀ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਇਕੱਠੇ ਹੋ ਕੇ ਇਸ ਆਰਡੀਨੈਂਸ ਦੀਆਂ ਕਾਪੀਆਂ ਸਾੜਨਗੇ। ਫਿਰ ਦੇਰ ਰਾਤ ਤੱਕ ਇਹ ਪਤਾ ਲੱਗ ਰਿਹਾ ਸੀ ਕਿ ਇਹਦੇ ਪਰ ਮੁੜ ਵਿਚਾਰ ਹੋ ਰਿਹਾ ਕਿ ਇਹ ਜੀ, ਕਰਨਾ ਚਾਹੀਦਾ ਜਾਂ ਨਹੀਂ, ਸ਼ਾਇਦ ਇਸ ਨੂੰ ਮੁਲਤਵੀ ਕਰ ਦਿੱਤਾ ਜਾਵੇ ਜਾਂ ਰੱਦ ਕਰ ਦਿੱਤਾ ਜਾਵੇ। ਅੱਜ ਇਹ ਗੱਲ ਆ ਸਕਦੀ ਹੈ, ਪਰ ਸੁਪਰੀਮ ਕੋਰਟ ਜਾਣਾ ਤੈਅ ਕਰ ਲਿਆ ਜੀ ਕਿ ਇਸ ਮਸਲੇ ਨੂੰ ਅਸੀਂ ਪੁਰਾਣੇ ਸੁਪਰੀਮ ਕੋਰਟ ਦੇ ਫੈਸਲੇ ਦੇ ਹਵਾਲੇ ਨਾਲ ਮੁੜ ਕੇ ਕੋਰਟ ਜਾਵਾਂਗੇ। ਸੋ ਸਵਾਲ ਇਹ ਹੈ ਕਿ ਜਦੋਂ ਇਹ ਮਾਮਲਾ ਪਹਿਲਾਂ ਹੀ ਕੋਰਟ ਦੇ ਹਵਾਲੇ ਨਾਲ ਆਇਆ ਸੀ ਸਾਹਮਣੇ, ਤਾਂ ਤੁਰੰਤ ਕੋਰਟ ਕਿਉਂ ਨਹੀਂ ਗਏ, ਉਸ ਨੂੰ ਰਾਜਨੀਤਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਿਉਂ ਕੀਤੀ, ਇਹ ਆਪਾਂ ਸਾਰਿਆਂ ਨੂੰ ਸਮਝ ਆਉਂਦੀ ਆ। ਸੋ ਦੇਖਦੇ ਹਾਂ ਜੀ ਸੁਪਰੀਮ ਕੋਰਟ 'ਚੋਂ ਰਾਹਤ ਮਿਲਦੀ ਆ ਜਾਂ ਇਹ ਮਾਮਲਾ ਲਟਕਦਾ ਆ ਜਾਏ। ਜੀ, ਜੀ, ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਜੀ।